ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਇਸ ਦੇ ਨਾਲ 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਤੇ ਜਾਂ ਤੁਸੀਂ ਲਾਈਫ ਇੰਸ਼ੋਰੈਂਸ ਦੇ ਬਾਰੇ ਪਤਾ ਕਰਨਾ ਹੋਵੇ, ਹੋਰ ਬਹੁਤ ਸਾਰੀਆਂ ਇੰਸ਼ੋਰੈਂਸਿਸ ਦਾ ਕੰਮ ਵੀ ਇਹ ਕਰਦੇ ਨੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਅਨ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਉਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਉਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੁਣਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇਜ਼ਰਾਈਲ ਨੂੰ ਬੁੱਧਵਾਰ ਨੂੰ ਵਿਜ਼ਿਟ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦੇ ਆ ਯੂਐਸ ਦੀ ਜੋ ਕੀ ਐਲਾਈ ਆ ਵੀ ਅਸੀਂ ਤੁਹਾਡੇ ਨਾਲ ਹੈਗੇ ਆ। ਇਹ ਉਸ ਟਾਈਮ ਪਹੁੰਚ ਰਿਹਾ ਜਦੋਂ ਇਜ਼ਰਾਈਲ ਗਰਾਊਂਡ ਦੇ ਉੱਤੇ ਆਪਣੀਆਂ ਫੋਰਸਿਸ ਗਾਜ਼ਾ ਦੇ ਵਿੱਚ ਐਂਟਰ ਕਰਨ ਜਾ ਰਿਹਾ ਹੈਗਾ ਆ। ਤੇ ਇਹ ਕਲੀਅਰ ਕੱਟ ਮੈਸੇਜ ਹੋਊਗਾ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਵੱਲੋਂ, ਕੋਈ ਵੀ ਸਟੇਟ ਜਾਂ ਨਾਨ ਸਟੇਟ ਜੇ ਉਹ ਇਸ ਕ੍ਰਾਈਸਿਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੂਗੀ ਤੇ ਯੂਐਸ ਜਿਹੜਾ ਆ ਉਹਦੇ ਇਜ਼ਰਾਈਲ ਦੇ ਨਾਲ ਪੂਰੀ ਤਰ੍ਹਾਂ ਹੈਗਾ, ਕਿਉਂਕਿ 2 에ਅਰਕ੍ਰਾਫਟ ਕੈਰੀਅਰਸ ਜਿਹੜੇ ਆ ਆਲਰੇਡੀ ਯੂਐਸਏ ਦੇ ਇੰਸਟਾਲ ਕਰ ਦਿੱਤੇ ਗਏ ਹੈਗੇ, ਉੱਥੇ ਭੇਜ ਦਿੱਤੇ ਗਏ ਹੈਗੇ ਆ। ਤੇ ਨਾਲ ਦੀ ਨਾਲ ਇਜ਼ਰਾਈਲ ਦੇ ਜਿਹੜੇ ਪਾਰਟਨਰਸ ਆ ਉਹਨਾਂ ਦੇ ਨਾਲ ਵੀ ਗੱਲਬਾਤ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਰਨਗੇ ਤਾਂ ਕਿ ਜੋ ਬੰਦੀ ਬਣਾਏ ਗਏ ਲੋਕ ਆ ਉਹਨਾਂ ਨੂੰ ਛਡਾਇਆ ਜਾ ਸਕੇ। ਜੀ ਬਿਲਕੁਲ। ਉਧਰ ਕੈਲੀਫੋਰਨੀਆ ਦੇ ਵਿੱਚ ਸਟਾਰਮ ਤੋਂ ਪ੍ਰਭਾਵਿਤ ਸਾਲ ਦੇ ਜਿਹੜੇ ਸ਼ੁਰੂਆਤ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪਏ, ਬਹੁਤ ਸਾਰੇ ਜਿਹੜੇ ਹੜ੍ਹ ਆਏ ਸੀ, ਉਹਦੇ ਕਰਕੇ ਟੈਕਸ ਦੀ ਡੈਡਲਾਈਨ ਨੂੰ ਅੱਗੇ ਐਕਸਟੈਂਡ ਕਰ ਦਿੱਤਾ ਗਿਆ ਸੀਗਾ। ਹੁਣ ਇੱਕ ਵਾਰੀ ਫੇਰ ਉਸੇ ਹੀ ਟੈਕਸ ਡੈਡਲਾਈਨ ਨੂੰ ਜਿਹੜੇ ਕੈਲੀਫੋਰਨੀਆ ਦੇ ਹੜ੍ਹ ਪ੍ਰਭਾਵਿਤ ਸਟਾਰਮ ਪ੍ਰਭਾਵਿਤ ਲੋਕ ਆ ਉਹਨਾਂ ਦੇ ਲਈ ਐਕਸਟੈਂਡ ਕਰ ਦਿੱਤਾ ਹੈ। ਫੈਡਰਲ ਟੈਕਸ ਇਸ ਸਾਲ ਜਿਹੜਾ ਤੁਹਾਨੂੰ ਭਰਨ ਦੇ ਲਈ ਹੁਣ 16 ਨਵੰਬਰ ਤੱਕ ਦਾ ਵਕਤ ਜਿਹੜਾ ਆ ਉਹ ਦਿੱਤਾ ਗਿਆ ਆ। ਕਹਿੰਦੇ ਵੀ ਜਿਹੜੇ W2 ਫਾਰਮਸ ਆ ਉਹਨਾਂ ਨੂੰ ਵੀ ਟਰੈਕ ਡਾਊਨ ਕਰਨ ਦੇ ਵਿੱਚ ਟਾਈਮ ਲੱਗ ਸਕਦਾ ਆ। ਸੋ ਟੈਕਸ ਫਾਈਲਿੰਗ ਡੈਡਲਾਈਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੇ ਲਈ ਇਹ ਜਿਹੜੀ ਆ ਸਪਰਿੰਗ ਤੋਂ ਜਿਹੜੀ ਸ਼ੁਰੂ ਹੋਈ ਸੀ ਉਸ ਨੂੰ ਹੁਣ ਜਿਹੜੀ ਆਉਣੀ ਸੀਗੀ ਤੇ ਉਹਦੇ ਵਿੱਚ ਉਸਨੂੰ ਐਕਸਟੈਂਡ ਕਰਕੇ ਅਗਲੇ ਮਹੀਨੇ ਨਵੰਬਰ ਦੇ ਵਿੱਚ ਕਰ ਦਿੱਤਾ ਗਿਆ ਆ। 55 ਕਾਉਂਟੀਜ਼ ਜਿਹੜੀਆਂ ਕੈਲੀਫੋਰਨੀਆ ਦੇ ਉਹਨਾਂ ਦੇ ਵਸਨੀਕਾਂ ਨੂੰ ਇਹ ਜਿਹੜੀ ਐਕਸਟੈਂਸ਼ਨ ਆਟੋਮੈਟਿਕਲੀ ਫੈਡਰਲ ਟੈਕਸ ਰਿਟਰਨਸ ਭਰਨ ਦੇ ਲਈ ਅੱਗੇ ਜਿਹੜੀ ਆ ਉਹ ਵੱਧ ਚੁੱਕੀ ਹੈਗੀ ਆ। ਲੈਸਨ, ਮਡੌਕ, ਸ਼ਾਸ਼ਤਾ ਕਾਉਂਟੀ 3 ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਇਸ ਟੈਕਸ ਡੈਡਲਾਈਨ ਦੀ ਐਕਸਟੈਂਸ਼ਨ ਚੋਂ ਬਾਹਰ ਰੱਖਿਆ ਗਿਆ ਆ। ਕੁੱਲ 58 ਜਿਹੜੀਆਂ ਆ ਕੈਲੀਫੋਰਨੀਆ ਦੀਆਂ ਕਾਉਂਟੀਜ਼ ਆ ਉਹਨਾਂ ਚੋਂ 55 ਨੂੰ, ਬੇ ਏਰੀਆ ਦੀਆਂ ਸਾਰੀਆਂ 9 ਕਾਉਂਟੀਜ਼ ਨੂੰ ਵੀ ਇਹ ਜਿਹੜੀ ਐਕਸਟੈਂਸ਼ਨ ਆ ਉਹ ਮਿਲੀ ਹੈਗੀ ਆ। ਇਹ ਐਕਸਟੈਂਸ਼ਨ ਇੰਡੀਵਿਜੂਅਲ ਤੇ ਬਿਜ਼ਨੈਸਿਸ ਦੋਨਾਂ ਦੇ ਲਈ ਅਪਲਾਈ ਜਿਹੜੀ ਉਹ ਕਰਦੀ ਹੈਗੀ ਆ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ। ਇੱਕ 4.8 ਮੈਗਨੀਚਿਊਡ ਦਾ ਭੂਚਾਲ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਆਇਆ ਹੈਗਾ, ਹੰਬਰਡ ਕਾਉਂਟੀ ਦੇ ਵਿੱਚ। ਅੱਜ ਸਵੇਰੇ ਯੂਐਸ ਜੀਓਲੋਜੀਕਲ ਸਰਵੇ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਪੈਟਰੋਲੀਆ ਜੋ ਟਾਊਨ ਆ ਈਸਟ ਆਫ ਪੈਟਰੋਲੀਆ, ਉਹ ਤੋਂ 12 ਮੀਲ ਦੂਰ 19 ਮੀਲ ਡੂੰਘਾ 3:20 ਤੇ ਇਸ ਜਿਹੜਾ ਟਾਊਨ ਆ ਉੱਥੇ ਭੂਚਾਲ ਆਇਆ। 1000 ਦੇ ਕਰੀਬ ਲੋਕ ਇਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ। ਐਪੀ ਸੈਂਟਰ ਇਹਦਾ 35 ਮੀਲ ਸਾਊਥ ਆਫ ਲਾਰਜ ਟਾਊਨ ਆਫ ਯੂਰੇਕਾ ਸੀ ਤੇ 370 ਲੋਕਾਂ ਨੇ ਰਿਪੋਰਟ ਕੀਤਾ ਵੀ ਅਸੀਂ ਜਿਹੜੇ ਆ ਝਟਕੇ ਫੀਲ ਕੀਤੇ ਹੈਗੇ ਆ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਭੂਚਾਲ ਜਿਹੜੇ ਆ 4-5 ਮੈਗਨੀਚਿਊਡ ਦੇ ਆਉਂਦੇ ਰਹਿੰਦੇ ਆ। ਜੀ ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਘਰਾਂ ਨੂੰ ਲੈ ਕੇ ਗਵਰਨਰ ਨਿਊਸਮ ਨੇ ਕਾਫੀ ਜ਼ਿਆਦਾ ਜਿਹੜੇ ਨਵੇਂ ਬਿੱਲ ਆ ਉਹ ਸਾਈਨ ਕੀਤੇ ਹੈਗੇ ਆ। ਇਸ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਾਊਸਿੰਗ ਪ੍ਰੋਡਕਸ਼ਨ ਆ ਉਸ ਨੂੰ ਤੇਜ਼ੀ ਮਿਲ ਸਕਦੀ ਆ। ਉਸ ਨੂੰ ਇਨਕਰੀਜ਼ ਕਰਨ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਇਹਨਾਂ ਬਿਲਸ ਦੇ ਉੱਤੇ ਸਾਈਨ ਕੀਤੇ ਨੇ। ਕਹਿੰਦੇ ਅਗਲੇ ਸਾਲ ਕੈਲੀਫੋਰਨੀਆ ਦੇ ਜਿਹੜੇ ਹੋਮ ਓਨਰਸ ਆ ਉਹ ਜਿਹੜੇ ਗ੍ਰੈਨੀ ਯੂਨਿਟਸ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਬੈਕਯਾਰਡ 'ਚ ਉਹਨਾਂ ਨੂੰ ਵੇਚ ਵੀ ਸਕਦੇ ਆ। ਰਿਲੀਜੀਅਸ ਜਿਹੜੀਆਂ ਧਾਰਮਿਕ ਇੰਸਟੀਟਿਊਸ਼ਨ ਆ ਉਹ ਆਪਣੀ ਜ਼ਮੀਨ ਦੇ ਉੱਤੇ ਘਰ ਬਣਾ ਸਕਦੀਆਂ ਨੇ ਤੇ ਡਿਵੈਲਪਰਸ ਜਿਹੜੇ ਆ ਉਹਨਾਂ ਕੋਸਟਲ ਇਲਾਕਿਆਂ ਦੇ ਵਿੱਚ ਜਿੱਥੇ ਕਿ ਪਹਿਲਾਂ ਕੰਸਟਰਕਸ਼ਨ ਦੀ ਮਨਾਹੀ ਸੀ ਉੱਥੇ ਨਵੇਂ ਘਰ ਜਿਹੜੇ ਆ ਐਡ ਕੀਤੇ ਜਾ ਸਕਦੇ ਆ। ਤਕਰੀਬਨ 50 ਹਾਊਸਿੰਗ ਦੇ ਨਾਲ ਸੰਬੰਧਿਤ ਜਿਹੜੇ ਬਿੱਲ ਨੇ ਉਹ ਗਵਰਨਰ ਨਿਊਸਮ ਦੇ ਦੁਆਰਾ ਸਾਈਨ ਕੀਤੇ ਗਏ ਆ। ਕੈਲੀਫੋਰਨੀਆ ਆਲਰੇਡੀ ਘਰ ਬਣਾਉਣ ਦੀ
ਜਿਹੜੀ ਕਹਿ ਲਓ ਵੀ ਰਫ਼ਤਾਰ ਦੇ ਵਿੱਚ ਬਹੁਤ ਪਿੱਛੇ ਤੇ ਬਹੁਤ ਸਲੋ ਜਿਹੜਾ ਆ ਉਹ ਚੱਲ ਰਿਹਾ ਸੀ। ਕਹਿੰਦੇ ਵੀ ਇਹ ਸਿੰਪਲ ਮੈਥ ਆ, ਕੈਲੀਫੋਰਨੀਆ ਦੇ ਵਿੱਚ ਹਾਊਸਿੰਗ ਦੀ ਜ਼ਰੂਰਤ ਆ ਤੇ ਅਸੀਂ ਇਸ ਹਾਊਸਿੰਗ ਨੂੰ ਅਫੋਰਡੇਬਲ ਜਿਹੜਾ ਇਹ ਬਣਾਉਣਾ ਆ। ਤੇ ਕਹਿੰਦੇ ਜਿਹੜੇ 56 ਬਿੱਲ ਆ ਇਹ ਕੀਤੇ ਗਏ ਇਸ ਕੰਮ ਦੇ ਉੱਤੇ ਹੋਰ ਮਜ਼ਬੂਤੀ ਲੈ ਕੇ ਆਉਣਗੇ। ਇਹੀ ਨਹੀਂ, ਬਹੁਤ ਸਾਰੇ ਇਹਦੇ ਵਿੱਚ ਅਜਿਹੇ ਬਿੱਲ ਵੀ ਆ ਜਿਨ੍ਹਾਂ ਦੇ ਨਾਲ ਟੈਨੈਂਟਸ ਦੀਆਂ ਪ੍ਰੋਟੈਕਸ਼ਨਸ ਦੇ ਵਿੱਚ ਵੀ ਵਾਧਾ ਹੋਵੇਗਾ। SB 423 ਇਹ ਜਿਹੜਾ ਬਿੱਲ ਸਕਾਟ ਵੀਨਰ ਉਹਨਾਂ ਦੇ ਦੁਆਰਾ ਲਿਆਂਦਾ ਗਿਆ ਸੀ। ਕਹਿੰਦੇ ਵੀ ਇਹ ਇੱਕ ਜਿਹੜਾ ਲਾ ਆ ਜਿਹੜਾ 2026 ਦੇ ਵਿੱਚ ਮੁੱਕਣਾ ਸੀ, ਉਸ ਨੂੰ 10 ਸਾਲ ਦੇ ਲਈ ਹੋਰ ਐਕਸਟੈਂਡ ਕਰ ਦਿੰਦਾ ਆ। ਇਹਦੇ ਨਾਲ ਜਿਹੜੇ ਡਿਵੈਲਪਰਸ ਆ ਮਲਟੀ ਫੈਮਿਲੀ ਹਾਊਸਿੰਗ ਦੇ, ਉਹਨਾਂ ਨੂੰ ਇੱਕ ਲੈਂਦੀ ਅਪਰੂਵਲ ਪ੍ਰੋਸੈਸ ਜਿਹੜਾ ਸ਼ਹਿਰਾਂ ਦੇ ਵਿੱਚ ਹੁੰਦਾ ਸੀ, ਉਸ ਨੂੰ ਬਾਈਪਾਸ ਕਰਨ ਦਾ ਮੌਕਾ ਜਿਹੜਾ ਆ ਉਹ ਮਿਲੂਗਾ। ਇਸੇ ਤਰੀਕੇ ਦੇ ਨਾਲ ਇੱਕ ਹੋਰ ਲਾ SB 35 ਇਹਦੇ ਨਾਲ 18,000 ਨਵੇਂ ਜਿਹੜੇ ਯੂਨਿਟਸ ਆ ਉਹਨਾਂ ਨੂੰ ਅਪਰੂਵਲ ਜਿਹੜੀ ਮਿਲੀ ਸੀ 2017 ਦੇ ਵਿੱਚ, ਉਸ ਦੇ ਵਿੱਚ ਵੀ ਐਕਸਟੈਂਸ਼ਨ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਫਾਇਦਾ ਵੀ ਹੋਊਗਾ। ਬਹੁਤ ਸਾਰੇ ਜਿਹੜੇ ਹੋਮ ਓਨਰਸ ਆ ਜਿਨ੍ਹਾਂ ਦੇ ਅੱਗੇ ਘਰ ਦੇ ਨਾਲ ADUs ਜਿਹੜੇ ਉਹ ਰੱਖੇ ਜਾ ਸਕਦੇ ਆ, ਉਹ ਵੀ ਇੱਥੋਂ ਤੱਕ ਕਿ ਹੁਣ ਜਿੱਦਾਂ ਰਿਲੀਜੀਅਸ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਫਾਇਦਾ ਹੋਊਗਾ। ਇਹਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਵਿੱਚ ਅਫੋਰਡੇਬਲ ਹਾਊਸਿੰਗ ਦੀ ਸਥਿਤੀ ਆ, ਹੋਪਫੁਲੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਆ ਉਹ ਹੋਵੇ। ਸੋ ADUs ਕਹਿੰਦੇ ਆ ਵੀ ਸੈਪਰੇਟਲੀ ਘਰ ਦੇ ਨਾਲੋਂ ਵੱਖਰੇ ਜਿਹੜੇ ਆ ਉਹ ਹੁਣ ਵੇਚੇ ਜਾ ਸਕਣਗੇ। ADUs ਦੀ ਕੰਸਟਰਕਸ਼ਨ ਦੇ ਵਿੱਚ ਕਾਫੀ ਬੂਮ ਜਿਹੜਾ ਉਹ ਆਇਆ ਸੀ, ਜਿਨ੍ਹਾਂ ਨੂੰ ਐਕਸੈਸਰੀ ਡਵੈਲਿੰਗ ਯੂਨਿਟਸ ਆਖਿਆ ਜਾਂਦਾ ਜਾਂ ਗ੍ਰੈਨੀ ਯੂਨਿਟਸ ਵੀ ਆਖਿਆ ਜਾਂਦਾ ਆ। ਇਹ 2016-2017 ਦੇ ਵਿੱਚ ਇੱਕ ਲਾ ਪਾਸ ਹੋਇਆ ਸੀ। ਉਹਦੇ ਨਾਲ ਕਹਿੰਦੇ ਵੀ ਇਸ ਦੇ ਪਰਮਿਟ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਾਫੀ ਤੇਜ਼ੀ ਜਿਹੜੀ ਉਹ ਆਈ ਸੀਗੀ। ਸੋ ਹੁਣ ਦੇਖੋ ਹਰਜੋਤ ਸਿੰਘ ਜੀ, ਕਾਫੀ ਵੱਡੇ ਜਿਹੜੇ ਚੇਂਜਸ ਅਗਲੇ ਸਾਲ ਤੋਂ ਹਾਊਸਿੰਗ ਨੂੰ ਲੈ ਕੇ ਜਿਹੜੇ ਉਹ ਆ ਰਹੇ ਆ। ਜਿਹੜੇ ਕੋਈ ਅਜਿਹੀਆਂ ਥਾਵਾਂ ਦੇ ਉੱਤੇ ਬੈਠੇ ਨੇ ਲੋਕ ਜਿਨ੍ਹਾਂ ਦੇ ਕੋਲ ਜ਼ਮੀਨ ਪਈ ਆ ਜਾਂ ਉਹਨਾਂ ਦੇ ਘਰਾਂ ਦੇ ਪਿੱਛੇ ਬੈਕਯਾਰਡ ਇੰਨੇ ਖੁੱਲੇ ਆ ਜਾਂ ਵੱਡੇ ਆ, ਉਹਨਾਂ ਨੂੰ ਇਸ ਦੇ ਨਾਲ ਕਾਫੀ ਫਾਇਦਾ ਹੋ ਸਕਦਾ ਹੈਗਾ। 13 ਦੇ ਕਰੀਬ US ਦੇ ਹਾਊਸ ਡੈਮੋਕ੍ਰੇਟ ਕਾਂਗਰਸਮੈਨ ਨੇ ਕਾਲ ਕੀਤੀ ਆ ਵੀ ਇਮੀਡੀਏਟ ਗਾਜ਼ਾ ਦੇ ਵਿੱਚ ਸੀਜ਼ ਫਾਇਰ ਕੀਤਾ ਜਾਵੇ, ਕਿਉਂਕਿ ਇਜ਼ਰਾਈਲ ਨੇ ਆਲਰੇਡੀ 3000 ਪੈਲਸਤੀਨੀਅਨ ਨੂੰ ਮਾਰ ਮੁਕਾਇਆ ਹੈਗਾ। 13 ਡੈਮੋਕ੍ਰੇਟ ਜਿਨ੍ਹਾਂ ਦੇ ਵਿੱਚ ਰਿਪਰੈਜ਼ੈਂਟੇਟਿਵ ਕੋਰੀ ਬੁਸ਼ ਮਜ਼ੂਰੀ ਤੋਂ ਆ, ਰਸ਼ੀਦਾ ਤਲੈਬ ਮਿਸ਼ੀਗਨ ਤੋਂ, ਐਂਡਰੇ ਕਾਰਸਨ ਇੰਡੀਆਨਾ ਤੋਂ, ਸਮਰ ਲੀ ਪੈਂਸਿਲਵੇਨੀਆ, ਡੈਲੀਆ ਰੈਮਰੀਜ਼ ਇਲੀਨਾਇਸ ਤੋਂ ਇਹ ਰੈਜ਼ੋਲੂਸ਼ਨ ਲੈ ਕੇ ਆਏ ਆ। ਇਹਨਾਂ ਤੋਂ ਬਿਨਾਂ ਹੋਰ ਵੀ ਪ੍ਰਾਮਿਲਾ ਜੈਆਪਾਲ ਇਹ ਵਾਸ਼ਿੰਗਟਨ ਤੋਂ ਹੈਗੇ ਆ। ਉਹਨਾਂ ਨੇ ਇਹ ਜਿਹੜਾ ਰੈਜ਼ੋਲੂਸ਼ਨ ਲਿਆਂਦਾ ਤੇ ਇਮੀਡੀਏਟਲੀ ਉੱਥੇ ਜੋ ਲੜਾਈ ਚੱਲ ਰਹੀ ਉਸ ਨੂੰ ਰੋਕੀ ਜਾਵੇ, ਤਾਂ ਕਿ ਜਿਹੜੇ ਲੋਕ ਆ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਦਵਾਈਆਂ ਮਿਲ ਸਕਣ। ਜਿਨ੍ਹਾਂ ਲੋਕਾਂ ਦਾ ਪਾਣੀ ਬਿਜਲੀ ਬੰਦ ਕੀਤਾ ਗਿਆ ਆ ਉਹਨਾਂ ਨੂੰ ਜਿਹੜਾ ਪਾਣੀ ਬਿਜਲੀ ਵੀ ਮਿਲ ਜਾਵੇ। ਇਹਨਾਂ ਤੋਂ ਬਿਨਾਂ ਜੋ ਨਾਮ ਹੈ ਪਹਿਲਾਂ ਲਏ ਆ, ਜਮਾਲ ਬੋਮੈਨ, ਬੋਨੀ ਕੋਲਮੈਨ, ਅਸੂਜ਼ ਗਾਰਸੀਆ, ਜੋਨਾਥਨ ਜੈਕਸਨ, ਐਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼, ਇਲਹਾਨ ਉਮਾਰ, ਇਆਨਾ ਪ੍ਰੈਸਲੇ ਤੇ ਨੀਡੀਆ ਵਾਲਕੋਸ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਸਾਬਕਾ ਪ੍ਰਿਜ਼ਨ ਕਮਿਸ਼ਨਰੀ ਕੰਟਰੈਕਟਰ ਆ, ਉਸ ਨੂੰ 10 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਆ ਉਹ ਹੋਈ ਆ, ਕਿਉਂਕਿ ਇਹ ਮੇਲ ਕਰਦਾ ਰਿਹਾ ਜਿਹੜਾ ਡਰੱਗਸ ਤੇ ਹੋਰ ਜਿਹੜਾ ਕੰਟਰਾਬੈਂਡ ਆ ਆਰੀਅਨ ਬ੍ਰਦਰਹੁੱਡ ਮੈਂਬਰਸ ਆ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਸੀਗੇ, ਕੈਦੀ ਸੀਗੇ, ਉਹਨਾਂ ਨੂੰ। ਲਾਸ ਐਂਜਲਸ ਦਾ ਜਿਹੜਾ ਬੰਦਾ ਆ ਉਹ ਕਹਿੰਦੇ ਵੀ ਕੰਮ ਕਰ ਰਿਹਾ ਸੀ ਇੱਕ ਕੰਪਨੀ ਦੇ ਲਈ ਜਿਹਨੇ ਕੈਲੀਫੋਰਨੀਆ ਦੇ ਪ੍ਰਿਜ਼ਨਰਸ ਨੂੰ ਕਾਫੀ ਜ਼ਿਆਦਾ ਪੈਕੇਜਸ ਸ਼ਿਪ ਕੀਤੇ ਆ। 10 ਸਾਲ ਤੇ 10 ਮਹੀਨੇ ਦੀ ਜਿਹੜੀ ਸਜ਼ਾ ਹੈ ਉਸ ਨੂੰ ਸੁਣਾਈ ਗਈ ਆ। ਜਸਟਿਨ ਪੈਟੀ 41 ਸਾਲਾਂ ਦਾ, ਇਸ ਨੂੰ ਅੱਜ US ਦੇ ਜਿਹੜੇ ਡਿਸਟ੍ਰਿਕਟ ਜੱਜ ਕਿੰਬਰਲੀ ਮਿਊਲਰ ਉਹਨਾਂ ਦੇ ਦੁਆਰਾ ਇਹ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਸ ਦੇ ਵਿੱਚ 5 ਸਾਲਾਂ ਦੀ ਸੁਪਰਵਾਈਜ਼ਡ ਰਿਲੀਜ਼ ਇਹਦੇ ਪ੍ਰਿਜ਼ਨ ਟਰਮ 5 ਸਾਲ ਦੀ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਹੋਊਗੀ। ਫਰਵਰੀ ਦੇ ਵਿੱਚ ਪੈਟੀ ਨੇ ਆਪਣੀਆਂ ਜਿਹੜੇ ਦੋਸ਼ ਆ ਉਹਨਾਂ ਨੂੰ ਕਬੂਲਿਆ ਸੀ। ਉਹਨੇ ਪਲੀ ਕੀਤਾ ਸੀਗਾ ਗਿਲਟੀ, ਕਹਿੰਦਾ ਵੀ ਮੈਂ ਮੈਥ ਤੇ ਹੈਰੋਇਨ ਅੰਦਰ ਜੇਲ੍ਹਾਂ ਦੇ ਵਿੱਚ ਘੱਲਦਾ ਰਿਹਾ ਆ। ਪੈਟੀ ਕਹਿੰਦੇ ਵੀ ਡਰੱਗਸ ਨੂੰ ਕੰਸੀਲ ਕਰਕੇ ਲਾਈਟਰ, ਗ੍ਰਾਈਂਡਿੰਗ ਸਟੋਨ, ਸੈੱਲਫੋਨ, ਸਕਰੂ ਡਰਾਈਵਰ, ਹੋਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੂੰ ਅੰਦਰ ਕੈਦੀਆਂ ਤੱਕ ਪਹੁੰਚਾਉਂਦਾ ਰਿਹਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਕੈਲੀਫੋਰਨੀਆ 'ਚ ਇੱਕ ਡਿਪਟੀ ਸ਼ੈਰਿਫ ਜੋ ਆ ਉਸ ਦੀ ਜਿਹੜੀ ਆ ਉਸ ਦੀ ਬੋਡੀ ਜਿਹੜੀ ਆ ਲੱਭੀ ਗਈ ਹੈਗੀ ਆ,
ਇੱਕ ਘਰ ਦੇ ਵਿੱਚੋਂ, ਤੇ ਉਹਦਾ ਜਿਹੜਾ ਬॉयਫ੍ਰੈਂਡ ਆ ਓਰੀਗਨ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਡਿਆਨਾ ਐਸਮਾਈਲ ਉਸ ਦੀ ਬਾਡੀ ਕੋਸਟਲ ਕ੍ਰੀਸੈਂਟ ਸਿਟੀ ਕੈਲੀਫੋਰਨੀਆ 'ਚ ਲੱਭੀ ਗਈ ਆ ਡੈਲ ਨੋਰਟੇ ਕਾਉਂਟੀ ਸ਼ੈਰਿਫ ਆਫਿਸ ਵੱਲੋਂ। ਅਰੈਸਟ ਵਾਰੰਟ ਡੈਨੀਅਲ ਜੇਮਸ ਵਾਲਟਰ ਦੇ ਇਸ਼ੂ ਕੀਤੇ ਗਏ ਸੀ, ਬਾਅਦ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਆ। ਸ਼ੈਰਿਫ ਆਫੀਸ਼ੀਅਲਸ ਨੇ ਇਹ ਨਹੀਂ ਦੱਸਿਆ ਵੀ 54 ਸਾਲਾਂ ਦਾ ਜਿਹੜਾ ਸਸਪੈਕਟ ਆ ਉਹਦੇ ਕੋਲ ਅਟਾਰਨੀ ਇਸ ਟਾਈਮ ਹੈਗਾ ਜਾਂ ਨਹੀਂ। ਇਸਮਾਈਲੀ ਉਸ ਦੀ ਮਦਰ ਆ ਜੋ ਸ਼ੈਰਿਫ ਸੀ, ਇੱਕ ਸਟਾਰ ਦੀ, ਜਿਸ ਨੇ 1993 ਦੀ ਮੂਵੀ ਦ ਸੈਂਡ ਲਾਰਡ ਵਿੱਚ ਪਾਰਟ ਕੀਤਾ ਸੀ। ਜੀ, ਕੈਲੀਫੋਰਨੀਆ ਦੇ ਵਿੱਚ ਸੈਨ ਹੋਜ਼ੇ ਦੇ ਇਲਾਕੇ 'ਚ ਯਾਦ ਹੋਣਾ ਜੋ ਸਿੰਘ ਜੀ ਕੁਛ ਵੀਕ ਪਹਿਲਾਂ ਹੈਪੀ ਡੇ ਕੇਅਰ ਜਿਹੜਾ ਸੀਗਾ ਉਹਦੇ ਵਿੱਚ ਬੱਚਿਆਂ ਦੀ ਡੁੱਬ ਕੇ ਮੌਤ ਹੋ ਗਈ ਸੀ। ਉਸ ਮਾਮਲੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਇਸ ਡੇ ਕੇਅਰ ਦੇ ਓਨਰਸ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 2 ਬੱਚੇ ਇੱਥੇ ਇਹਨਾਂ ਦੇ ਪੂਲ ਦੇ ਵਿੱਚ ਡੁੱਬ ਕੇ ਮਰ ਗਏ ਸੀਗੇ। 4 ਬੱਚੇ ਕਹਿੰਦੇ ਵੀ ਇੱਕ ਜਾਣੇ ਦੇ ਦੁਆਰਾ ਉਦੋਂ ਵਾਚ ਕੀਤੇ ਜਾ ਰਹੇ ਸੀ ਜਦ ਇਹ ਇਨਸੀਡੈਂਟ ਵਾਪਰਿਆ ਆ। 41 ਸਾਲਾਂ ਦੀ ਨੀਨਾ ਤੇ 64 ਸਾਲਾਂ ਦੀ ਸ਼ਹੀਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਇਹ ਮਾਂ ਧੀ ਦੇ ਦੁਆਰਾ ਹੈਪੀ ਡੇ ਕੇਅਰ ਸਰਵਿਸ ਆ ਇਹ ਸੈਨ ਹੋਜ਼ੇ ਦੇ ਵਿੱਚ ਆਪਰੇਟ ਕੀਤੀ ਜਾ ਰਹੀ ਸੀ। 2 ਅਕਤੂਬਰ ਦੀ ਸਵੇਰ ਨੂੰ ਕਹਿੰਦੇ ਵੀ ਪੁਲਿਸ ਨੇ ਇੱਕ ਵੈਲਨੈਸ ਚੈੱਕ ਦੇ ਲਈ ਉੱਥੇ ਪਹੁੰਚੇ ਸੀ ਜਦ ਇਹ ਉੱਥੇ ਪਤਾ ਲੱਗਾ ਵੀ ਬੱਚੇ ਜਿਹੜੇ ਉੱਥੇ ਡੁੱਬ ਰਹੇ ਆ, ਡੁੱਬ ਕੇ ਜਿਹੜੇ ਉਹ ਮਰ ਗਏ ਆ। ਡਿਸਟ੍ਰਿਕਟ ਅਟਾਰਨੀ ਨੇ ਜਿਹੜਾ ਉਹ ਕਿਹਾ ਆ ਵੀ ਜਿਹੜੀ ਨੀਨਾ ਸੀ ਉਹ ਉਸ ਟਾਈਮ ਦੇ ਉੱਤੇ ਬ੍ਰੇਕਫਾਸਟ ਬਣਾ ਰਹੀ ਸੀ ਤੇ ਉਹਨੇ ਇੱਕ ਬੱਚੇ ਨੂੰ ਕ੍ਰਿਬ ਵਿੱਚ ਛੱਡਿਆ ਸੀ ਤੇ ਜਿਹੜੇ 3 ਬੱਚੇ ਆ ਉਹਨਾਂ ਨੂੰ ਪਿੱਛੇ ਜਿਹੜਾ ਘਰ ਦੇ ਪਿੱਛੇ ਜਿਹੜਾ ਪੈਟੀਓ ਪਲੇ ਏਰੀਆ ਆ ਉਹਦੇ ਵਿੱਚ ਅਨਸੁਪਰਵਾਈਜ਼ਡ ਆਊਟ ਆਫ ਹਰ ਸਾਈਟ ਉਹ ਰੱਖਿਆ ਸੀਗਾ। ਜਿਹੜਾ ਪਲੇ ਏਰੀਆ ਕਹਿੰਦੇ ਬੈਕਯਾਰਡ ਦੇ ਵਿੱਚ ਉਹਨੇ ਪੂਲ ਦੇ ਨਜ਼ਦੀਕ ਬਣਾਇਆ ਸੀ, ਜਿਹਦੇ ਆਲੇ ਦੁਆਲੇ ਉਹਦਾ 5 ਫੁੱਟ ਦੀ ਫੈਂਸ ਉਹਨਾਂ ਨੇ ਜ਼ਰੂਰ ਬਣਾਈ ਆ, ਪਰ ਜਿਹੜਾ ਗੇਟ ਸੀਗਾ ਪੂਲ ਦਾ ਉਹ ਖੋਲ ਕੇ ਰੱਖਿਆ ਗਿਆ ਸੀ ਕਿਉਂਕਿ ਆਲੇ ਦੁਆਲੇ ਜਿਹੜੇ ਰੁੱਖ ਜਿਹੜੇ ਪਲਾਂਟਸ ਰੱਖੇ ਸੀ ਉਹਨਾਂ ਨੂੰ ਪਾਣੀ ਪਾਉਣਾ ਸੀ। ਨਿਆਣੇ ਉਸੇ ਖੁੱਲੇ ਹੋਏ ਗੇਟ ਦੇ ਜ਼ਰੀਏ ਪੂਲ ਦੇ ਵਿੱਚ ਜਾ ਡਿੱਗੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਡੁੱਬ ਕੇ ਉੱਥੇ ਮੌਤ ਹੋ ਗਈ ਆ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਹਰਜੋਤ ਸਿੰਘ ਜੀ ਵਾਪਰੀ ਆ। 13 ਤਰੀਕ ਨੂੰ ਇਹਨਾਂ ਦੋਨਾਂ ਨੇ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ ਸੀ। ਹੁਣ 6 ਤਰੀਕ ਨੂੰ ਅਦਾਲਤ ਦੇ ਵਿੱਚ ਜੱਜ ਦੇ ਮੂਹਰੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਮਰਨ ਵਾਲੇ ਜਿਹੜੇ ਬੱਚੇ ਆ ਉਹ ਇੱਕ 16 ਮਹੀਨੇ ਦੀ ਤੇ ਇੱਕ 18 ਮਹੀਨੇ ਦੀ ਗੁੱਡੀਆਂ ਸੀ। ਜੀ, ਓਕਲੈਂਡ ਦੇ ਵਿੱਚ ਇੱਕ ਮਿਊਜ਼ਿਕ ਗਰੁੱਪ ਜੋ ਬਹੁਤ ਹੀ ਯੂਨੀਕ ਮਿਊਜ਼ਿਕ ਬਿਜ਼ਨਸ ਜਿਨ੍ਹਾਂ ਨੇ ਬੈਂਡ ਕੈਂਪ ਕਰਕੇ ਜਾਣਿਆ ਜਾਂਦਾ ਹੈ, ਆਪਣਾ ਇਹ ਗਰੁੱਪ ਬਣਾਇਆ ਸੀ ਤੇ ਬੜਾ ਹੀ ਕਹਿੰਦੇ ਪੋਪੂਲਰ ਸੀ, ਕਾਫੀ ਉਹ ਪੈਸੇ ਵੀ ਬਣਾ ਰਹੇ ਸੀ। ਪਰ ਆਲ ਆਫ ਸਡਨ ਜੋ ਨਵਾਂ ਕੁਝ ਚੱਲ ਰਿਹਾ ਹੈ ਇਕਨੋਮੀ ਨੂੰ ਲੈ ਕੇ, ਉਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਬਹੁਤ ਸਲੋ ਹੋ ਗਿਆ ਤੇ ਅੱਧੇ EMPLOYE ਹੁਣ ਇਸ ਬੇ ਏਰੀਆ ਦੀ ਜਿਹੜੀ ਫਰਮ ਹੈਗੀ ਆ ਉੱਥੋਂ ਲੇ ਆਫ ਹੋਣ ਜਾ ਰਹੇ ਹੈਗੇ ਆ। ਇਸ ਓਕਲੈਂਡ ਬੇਸਡ ਕੰਪਨੀ ਨੂੰ ਪਰਚੇਜ਼ ਕਰ ਲਿਆ ਸੀ ਐਪਿਕ ਗੇਮਸ ਨੇ, ਜੋ ਕਿ ਫੋਰਟਨਾਈਟ ਤੇ ਗੀਅਰਸ ਆਫ ਵਾਰ ਦੇ ਮੇਕਰ ਹੈਗੇ ਆ। 2022 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਲਗਭਗ 1.5 ਸਾਲ ਬਾਅਦ ਉਹਨਾਂ ਨੇ ਕਿਹਾ ਵੀ ਜੋ ਬੈਂਡ ਕੈਂਪ ਆ ਉਹ ਸੌਨਗ੍ਰੇਟਰ ਇੱਕ ਸੈਂਟਾ ਮੋਨਿਕਾ ਬੇਸਡ ਕੰਪਨੀ ਆ ਜੋ ਮਿਊਜ਼ਿਕ ਲਾਇਸੈਂਸ ਦੇ ਵਿੱਚ ਸਪੈਸ਼ਲਾਈਜ਼ ਕਰਦੀ ਆ, ਉਹਨਾਂ ਨੂੰ ਸੈਲ ਕਰਨ ਜਾ ਰਹੇ ਹੈਗੇ ਆ। ਪਰ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਉਹਨਾਂ ਦੀ ਇਕਨੋਮਿਕਲੀ ਬੈਡ ਹੋਈ ਆ। ਸੋ ਬੈਂਡ ਕੈਂਪ ਦੇ 118 EMPLOYE ਆ, 58 ਨੂੰ ਆਫਰ ਨਹੀਂ ਦਿੱਤੀ ਗਈ, 60 ਨੂੰ ਦਿੱਤੀ ਗਈ। ਸੋ ਕਾਫੀ ਬੰਦੇ ਜਿਹੜੇ ਆ ਉਹ ਲੇ ਆਫ ਕਰਨ ਜਾ ਰਹੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਦੁਨੀਆ ਦੁਖੀ ਰਹੀ ਕੈਟਾਲਿਟਿਕ ਕਨਵਰਟਰਸ ਦੀ ਚੋਰੀ ਨੂੰ ਲੈ ਕੇ। ਕੈਲੀਫੋਰਨੀਆ ਦੇ ਇੱਕ ਜਿਹੜਾ ਗੈਂਗ ਆ ਇਹ ਕੈਟਾਲਿਟਿਕ ਕਨਵਰਟਰ ਥੈਫਟ ਸਕੀਮ ਦਾ, ਉਹਦੇ ਵਿੱਚ ਉਹਨਾਂ ਨੇ ਆਪਣੇ ਦੋਸ਼ਾਂ ਨੂੰ ਕਬੂਲਿਆ ਆ। $600 ਮਿਲੀਅਨ ਦੀ ਓਵਰਆਲ ਕਹਿੰਦੇ ਵੀ ਨੇਸ਼ਨ ਵਾਈਡ ਪੂਰੇ ਮੁਲਕ ਭਰ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਸੀ। ਇਹ ਤਿੰਨੇ ਦੇ ਤਿੰਨ ਕੈਲੀਫੋਰਨੀਆ ਦੇ ਵਸਨੀਕ ਦੱਸੇ ਜਾਂਦੇ ਆ। 2 ਭਰਾ ਇਹਨਾਂ 'ਚ ਟਾਓ ਸਿਊ ਵੈਂਗ 32 ਸਾਲਾ, ਐਂਡਰਿਊ ਵੈਂਗ 28 ਸਾਲਾ ਤੇ ਨਾਲ ਇਹਨਾਂ ਦੀ ਜਿਹੜੀ ਮਾਂ ਮੋਨਿਕਾ ਮਊਆ 58 ਸਾਲਾ। ਇਹ ਕਹਿੰਦੇ ਵੀ ਇੱਕ ਨੈਸ਼ਨਲ ਨੈਟਵਰਕ ਸੀਗਾ ਥੀਵਸ, ਡੀਲਰਸ ਤੇ ਪ੍ਰੋਸੈਸਰਸ ਦਾ, ਜਿਹੜੇ ਕਿ ਕੈਟਾਲਿਟਿਕ ਕਨਵਰਟਰਸ ਦੀਆਂ ਚੋਰੀਆਂ ਕਰ ਰਹੇ ਸੀ। US ਡਿਸਟ੍ਰਿਕਟ ਅਟਾਰਨੀ ਦੀ ਸਟੇਟਮੈਂਟ ਦੇ ਵਿੱਚ ਦੱਸਿਆ ਵੀ ਇਹਨਾਂ ਦੇ ਦੁਆਰਾ ਜਿਹੜੇ ਐਂਟੀ ਸਮੌਗ ਡਿਵਾਈਸਿਸ ਹੁੰਦੀਆਂ ਮੈਟਲ ਰਿਫਾਈਨਰੀ ਅੱਜ $600 ਮਿਲੀਅਨ ਤੋਂ ਵੱਧ ਦੀ ਕੀਮਤ ਦੀਆਂ
ਇਹਨਾਂ ਨੇ ਇਹ ਸਾਰਾ ਕੁਛ ਕੀਤਾ ਆ। ਇਸ ਦੇ ਨਾਲ ਹੀ ਇਹਨਾਂ ਨੇ ਜਿਹੜੇ 3 ਸੈਕਰਾਮੈਂਟੋ ਦੇ ਰਹਿਣ ਵਾਲੇ ਸੀਗੇ, ਤੇ ਸੈਕਰਾਮੈਂਟੋ ਦੇ ਫੈਮਿਲੀ ਮੈਂਬਰਸ ਨੇ ਕਹਿੰਦੇ ਵੀ ਇਹ ਵੀ ਗਿਲਟੀ ਪਲੀ ਕੀਤਾ ਆ, ਵੀ ਇਹਨੂੰ ਟਰਾਂਸਪੋਰਟ ਵੀ ਕਰ ਰਹੇ ਸੀਗੇ। 38 ਮਿਲੀਅਨ ਦੇ ਤੇ ਇਹਨਾਂ ਨੇ ਜਿਹੜੇ ਟਰਾਂਸਪੋਰਟ ਕਰ ਦਿੱਤੇ। ਟਾਓ ਸਿਊ ਵੈਂਗ ਇਸ ਨੇ 39 ਚਾਰजेस ਨੂੰ ਇਹਦੇ ਨਾਲ ਸੰਬੰਧਿਤ ਜਿਹੜੇ ਦੋਸ਼ਾਂ ਨੂੰ ਉਹ ਕਬੂਲਿਆ ਆ ਮਨੀ ਲਾਂਡਰਿੰਗ ਦੇ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਬਣਨਾ ਕੀ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਮੁਲਕ ਭਰ ਦੇ ਵਿੱਚੋਂ 37% ਕੈਟਾਲਿਟਿਕ ਕਨਵਰਟਰ ਦੀਆਂ ਚੋਰੀਆਂ ਹੁੰਦੀਆਂ ਸੀਗੀਆਂ। 1600 ਚੋਰੀਆਂ ਹਰ ਮਹੀਨੇ ਜਿਹੜੀਆਂ ਰਿਪੋਰਟ ਕੀਤੀਆਂ ਜਾ ਰਹੀਆਂ ਸੀ। ਇਹ ਫੈਡਰਲ ਪ੍ਰੋਸੀਕਿਊਟਰਸ ਨੇ ਦੱਸਿਆ ਆ। ਇਹ ਤੇ ਉਹ ਵਾ ਜਿਨ੍ਹਾਂ ਦਾ ਪਤਾ ਲੱਗ ਜਾਂਦਾ ਰਿਹਾ ਜਾਂ ਉਹਨਾਂ ਨੇ ਰਿਪੋਰਟ ਕੀਤੀਆਂ। ਜਿਹੜੇ ਵਿਚਾਲੇ ਕਹਿੰਦੇ ਵੀ ਦਫਾ ਕਰ, ਕੀ ਇਹਨਾਂ ਚੱਕਰਾਂ 'ਚ ਪੈਣਾ, ਆਪਾਂ ਨਵਾਂ ਪਵਾ ਕੇ ਕੰਮ ਨੂੰ ਜਿਹੜਾ ਉਹ ਜਾਂਦੇ ਆ, ਉਹ ਅਜੇ ਵੱਖਰੇ ਹੈਗੇ ਆ। ਸੋ ਇਹ ਦੇਖੋ ਵੀ ਕਿੱਡਾ ਤਗੜਾ ਜਿਹੜਾ ਆ ਇਹਨਾਂ ਨੇ ਚੋਰੀ ਦੀ ਜਿਹੜੀ ਸਕੀਮ ਚਲਾਈ ਸੀ। ਰੀਸੈਂਟਲੀ ਆਪਾਂ ਉਹ ਵੀ ਖਬਰ ਕੀਤੀ ਸੀ ਵੀ ਕਿੱਦਾਂ ਇੱਥੋਂ ਇੱਕ ਮਿਲਾ ਦਾ ਮਕੈਨਿਕ ਸ਼ਾਪ ਸੀਗੀ, ਜਿੱਥੋਂ ਇਹ ਕੈਟਾਲਿਟਿਕ ਕਨਵਰਟਰ ਭਰ ਕੇ ਬਾਹਰ ਘੱਲਣ ਦੀ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ, ਜਿਨ੍ਹਾਂ ਨੂੰ ਬਾਅਦ 'ਚ ਫੈਡਰਲ ਏਜੰਟਸ ਨੇ ਜਿਹੜਾ ਉਹ ਫੜ ਲਿਆ ਸੀਗਾ। ਸੋ ਇਦਾਂ ਦਾ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ ਸੀ। ਪਰ ਹੋਪਫੁਲੀ ਭਾਈ ਆਉਣ ਵਾਲੇ ਸਮੇਂ 'ਚ ਇਦਾਂ ਦੀਆਂ ਚੋਰੀਆਂ ਜਿਹੜੀਆਂ ਉਹ ਘਟਣ। ਦੂਸਰੀ ਵਾਰੀ ਲਿੰਕਡਇਨ ਕੰਪਨੀ ਨੇ 668 ਜੌਬਾਂ ਜਿਹੜੀਆਂ ਆ ਉਹ ਕੱਟ ਕਰ ਦਿੱਤੀਆਂ ਹੈਗੀਆਂ। 3% ਵਰਕਫੋਰਸ ਆ। 716 ਲੋਕਾਂ ਨੂੰ ਮਈ ਮਹੀਨੇ ਦੇ ਵਿੱਚ ਲਿੰਕਡਇਨ ਕੰਪਨੀ ਨੇ ਲੇ ਆਫ ਕੀਤਾ ਸੀ। 19,500 ਦੇ ਕਰੀਬ ਲਿੰਕਡਇਨ ਦੇ EMPLOYEE ਆ। 36 ਆਫਿਸਿਸ ਗਲੋਬਲੀ ਉਹਨਾਂ ਦੇ ਹੈਗੇ ਆ। ਕਿਉਂਕਿ ਇਕਨੋਮੀ ਸਲੋ ਚੱਲ ਰਹੀ ਆ, ਹਾਇਰਿੰਗ ਸਲੋ ਚੱਲ ਰਹੀ ਆ, ਉਸ ਨੂੰ ਦੇਖਦੇ ਹੋਏ ਇਹਨਾਂ ਨੇ ਦੂਸਰੀ ਵਾਰੀ ਜਿਹੜਾ ਕੱਟ ਕੀਤਾ ਹੈਗਾ। ਪਹਿਲਾਂ ਮਾਈਕਰੋਸਾਫਟ 10,000 ਲੋਕਾਂ ਨੂੰ, ਗੂਗਲ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਲੇ ਆਫ ਕਰ ਚੁੱਕੀ ਹੈਗੀ ਆ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੀ ਜੀ ਗੱਲ ਬਿਲਕੁਲ ਜੀ, ਸਟਾਕ ਮਾਰਕੀਟਸ ਦਾ ਤੁਹਾਨੂੰ ਦੱਸਦੇ ਜਾਈਏ। ਅੱਜ ਜਿਹੜਾ ਹਰਜੋਤ ਸਿੰਘ ਜੀ ਕਾਫੀ ਚੜ੍ਹ ਕੇ ਜਿਹੜੀ ਰਹੀ ਹੈ। ਡਾਓ ਜੋਨ ਵੀਕ ਦੀ ਸ਼ੁਰੂਆਤ ਦੇ ਵਿੱਚ 300 ਤੇ 14 ਪੁਆਇੰਟ ਵੱਧ ਕੇ 33,985 ਤੇ ਬੰਦ ਹੋਇਆ। S&P 46 ਪੁਆਇੰਟ ਵੱਧ ਕੇ 4374। ਨੈਸਡੈਕ 161 ਪੁਆਇੰਟ ਵੱਧ ਕੇ 13,568 ਦੇ ਉੱਤੇ। ਸੋਨੇ ਦਾ ਭਾਅ $1,928 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, $86 ਪ੍ਰਤੀ ਬੈਰਲ। 10 ਈਅਰ ਯੀਲਡ 4.72%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 28,285, ਅਥੀਰੀਅਮ $1,593 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 19 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 75 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਈਏ ਇੱਕ ਵਾਰੀ ਫਿਰ ਵੀ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਤੋਂ, ਜਿੱਥੇ 44ਵਾਂ ਮਹਾਨ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾਣਾ ਹੈ 5 ਨਵੰਬਰ ਨੂੰ। ਉਸ ਸੰਬੰਧ ਦੇ ਵਿੱਚ ਸ਼ਾਮ ਦੇ ਦੀਵਾਨ ਸੱਜਣੇ ਸ਼ੁਰੂ ਨੇ, ਜਿਨ੍ਹਾਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੀ ਤੁਸੀਂ YouTube ਚੈਨਲ ਦੇ ਉੱਤੇ ਦੇਖ ਸਕਦੇ ਆ। ਆਲਰੇਡੀ ਅੱਜ ਦੇ ਜਿਹੜੇ ਸਮਾਗਮ ਆ ਉਹਨਾਂ ਦਾ ਪ੍ਰਸਾਰਣ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਸੋ ਤੁਸੀਂ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਉਹ ਪ੍ਰਸਾਰਣ ਦੇ ਨਾਲ ਸਿੱਧਾ YouTube ਦੇ ਉੱਤੇ ਜੁੜ ਸਕਦੇ ਆ। ਵੱਧ ਤੋਂ ਵੱਧ ਚੈਨਲ ਨੂੰ ਉੱਥੇ ਤੁਸੀਂ ਸਬਸਕ੍ਰਾਈਬ ਵੀ ਕਰੋ। ਹੁਣ ਲੈਂਦੇ ਆ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।